ਵਿੱਚ ਕੈਲੀਫੋਰਨੀਆ ਦੇ ਵਿੱਚ ਇਹਨਾਂ ਨੂੰ $45 ਮਿਲੀਅਨ ਦੀ ਪੈਨਲਟੀ ਜਿਹੜੀ ਆ ਉਹ ਲੱਗ ਸਕਦੀ ਆ। ਪਬਲਿਕ ਯੂਟਿਲਿਟੀ ਕਮਿਸ਼ਨ ਕਹਿੰਦੇ ਵੀ ਉਹਨਾਂ ਦੀ ਨਜ਼ਰ ਹੈਗੀ ਆ PG&E ਦੇ ਉੱਤੇ ਵੀ ਇੰਨਾ ਕੁ ਜਿਹੜੀ ਰਾਸ਼ੀ ਇਹਨਾਂ ਤੋਂ ਲਈ ਜਾ ਸਕਦੀ ਆ। ਡਿਕਸੀ ਫਾਇਰ ਜਿਹਦੇ ਕਰਕੇ 5 ਕੈਲੀਫੋਰਨੀਆ ਦੀ ਕਾਉਂਟੀਜ਼ ਦੇ ਵਿੱਚ ਅੱਗ ਲੱਗੀ ਸੀ 2021 ਚ। ਇਸ ਅੱਗ ਦੇ ਕਰਕੇ 1.115 ਬਿਲੀਅਨ ਦਾ ਖਰਚਾ ਹੋਇਆ ਸੀ। ਪਲੂਮਸ, ਬਿਊਟ, ਲੈਸਨ, ਸ਼ਾਸ਼ਤਾ ਤੇ ਟਿਹਾਮਾ ਕਾਉਂਟੀਜ਼ ਦੇ ਵਿੱਚ ਇਹ ਅੱਗ ਜਿਹੜੀ ਉਹ ਲੱਗੀ ਸੀ। ਵਾਈਲਡ ਫਾਇਰ ਇਹ ਕਹਿੰਦੇ PG&E ਦੀ ਟਰਾਂਸਮਿਸ਼ਨ ਲਾਈਨ ਤੋਂ ਸ਼ੁਰੂ ਹੋਈ ਸੀ। ਰਾਊਟ 70 ਦੇ ਨਜ਼ਦੀਕ ਕ੍ਰੈਸਟਾ ਡੈਮ ਦੇ ਲਾਗੇ ਇੱਕ ਸੁੱਕੇ ਗਲ ਰਹੇ ਜਿਹੜੇ ਟਰੀ ਆ ਉਸ ਉੱਤੇ ਜਦ ਪਾਵਰ ਲਾਈਨਸ ਡਿੱਗੀਆਂ ਸੀਗੀਆਂ। ਸੋ ਹੁਣ ਜਿਹੜੀ ਪਬਲਿਕ ਯੂਟਿਲਿਟੀ ਕਮਿਸ਼ਨ ਆ ਉਹ ਸੋਚ ਰਹੀ ਆ ਵੀ ਇਹਨਾਂ ਉੱਤੇ ਜਿਹੜਾ ਭਾਰੀ ਜੁਰਮਾਨਾ ਜਿਹੜਾ ਉਹ ਪਾਇਆ ਜਾਵੇ। PG&E ਦੇ ਸਪੋਕਸਪਰਸਨ ਨੇ ਇਹ ਕਿਹਾ ਵੀ ਅਸੀਂ ਐਕਸੈਪਟ ਕਰਦੇ ਹਾਂ ਕੈਲ ਫਾਇਰ ਦੀਆਂ ਜਿਹੜੀਆਂ ਫਾਈਂਡਿੰਗਸ ਵੀ ਜਿਹੜਾ ਟਰੀ ਫਾਲਿੰਗ ਆ ਸਾਡੀ ਪਾਵਰ ਲਾਈਨ ਦੇ ਵਿੱਚ ਜਿਹੜਾ ਵੱਜਾ ਉਹਦੇ ਕਰਕੇ ਅੱਗ ਲੱਗੀ ਤੇ ਕਹਿੰਦੇ ਵੀ ਅਸੀਂ ਇਹ ਮੰਨਦੇ ਹਾਂ ਵੀ ਅਸੀਂ ਸਹੀ ਢੰਗ ਦੇ ਨਾਲ ਆਪਰੇਟ ਜਿਹੜੇ ਆ ਓਵਰਆਲ ਕਰਦੇ ਰਹੇ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਕੋਈ ਐਵੀਡੈਂਸ ਨਹੀਂ ਕਰਦਾ ਵੀ PG&E ਨੇ ਜਾਣ ਬੁੱਝ ਕੇ ਜਾਂ ਡਿਸਰਿਗਾਰਡ ਕੀਤਾ ਇਹਨਾਂ ਰਿਸਕ ਨੂੰ ਜਿਹਦੇ ਕਰਕੇ ਡਿਕਸੀ ਫਾਇਰ ਜਿਹੜੀ ਉਹ ਲੱਗੀ ਹੈ। ਡਿਕਸੀ ਫਾਇਰ ਦੇ ਵਿੱਚ 1300 ਬਿਲਡਿੰਗਸ ਉਹ ਨੁਕਸਾਨੀਆਂ ਗਈਆਂ ਸੀ। ਇੱਕ ਫਾਇਰ ਫਾਈਟਰ ਦੀ ਮੌਤ ਵੀ ਜਿਹੜੀ ਉਹ ਹੋਈ ਸੀ। 5 ਮੈਂਬਰੀ PUC ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੈਟਲਮੈਂਟ ਆ 16 ਨਵੰਬਰ ਨੂੰ ਜਿਹੜੀ ਉਹ ਕੰਸੀਡਰ ਕਰ ਰਹੇ ਆ। ਉਸ ਸੈਟਲਮੈਂਟ ਦੇ ਉੱਤੇ ਵੋਟ ਕਰਨ ਨੂੰ ਲੈ ਕੇ PU ਦੇ ਸਟਾਫਰ ਜਿਹੜੇ ਉਹ ਕਹਿ ਰਹੇ ਆ PG&E ਦੇ ਕਸਟਮਰਸ ਆ ਉਹਨਾਂ ਨੂੰ ਇਸ ਪੈਨਲਟੀ ਦਾ ਭਾਰ ਨਹੀਂ ਝੱਲਣਾ ਪਵੇਗਾ। ਅਗਲੀ ਖਬਰ ਵੱਲ ਚਲੀਏ। ਜਿਹੜੇ ਪੰਪਕਿਨ ਦੇ ਬੜੇ ਕੰਪੀਟੀਸ਼ਨ ਹੁੰਦੇ ਆ ਜੋ ਇਸ ਵਾਰੀ ਕੈਲੀਫੋਰਨੀਆ ਦੇ ਵਿੱਚ ਪੰਪਕਿਨ ਦਾ ਕੰਟੈਸਟ ਹੋਇਆ ਸੀ। ਕਿਹੜਾ ਸਭ ਤੋਂ ਵੱਡਾ ਤੇ ਭਾਰਾ ਪੰਪਕਿਨ ਕੱਦੂ ਹੈਗਾ ਆ ਉਹ ਮਿਨੇਸੋਟਾ ਦਾ ਇੱਕ ਹਾਰਟੀਕਲਚਰ ਦਾ ਟੀਚਰ ਆ ਉਸ ਨੇ ਹੁਣ ਵਰਲਡ ਰੈਕੋਰਡ ਬਣਾਤਾ ਕੈਲੀਫੋਰਨੀਆ 'ਚ। ਸੋ ਉਹਦਾ ਜਿਹੜਾ ਪੰਪਕਿਨ ਸੀ ਉਹ 2749 ਪਾਉਂਡ ਦਾ ਸੀ ਤੇ ਐਡਾ ਭਾਰਾ ਜਿਹੜਾ ਪੰਪਕਿਨ ਆ ਉਹ ਕਹਿੰਦਾ ਵੀ ਮੈਂ ਆਪਣੇ ਘਰ ਦੇ ਪਿੱਛੇ ਹੀ ਉਗਾਉਣਾ ਹੈਗਾ ਆ। ਤੇ ਟਰਾਵਿਸ ਗਿੰਜਰ ਅਨੋਖਾ ਮਿਨੇਸੋਟਾ ਤੋਂ ਰਹਿਣ ਵਾਲਾ ਹੈਗਾ ਆ। ਇਸ ਐਡੇ ਵੱਡੇ ਪੰਪਕਿਨ ਦੀਆਂ ਜੇ ਪਾਈਜ਼ ਬਣਾਈਆਂ ਜਾਣ ਕਹਿੰਦੇ 687 ਪਾਈਜ਼ ਇਹਦੀਆਂ ਬਣਨਗੀਆਂ। ਟੀਚਰ ਜੋ 43 ਸਾਲਾਂ ਦਾ ਹੈਗਾ ਆ ਉਹ ਕਹਿੰਦਾ ਵੀ ਮੈਂ 30 ਸਾਲਾਂ ਤੋਂ ਪੰਪਕਿਨ ਨੂੰ ਉਗਾ ਰਿਹਾ। ਇਹ ਮੈਂ ਆਪਣੇ ਫਾਦਰ ਤੋਂ ਹੀ ਸਿੱਖਿਆ ਸੀ। ਉਹ ਵੀ ਇਹੀ ਕੰਮ ਕਰਦਾ ਸੀ। ਇਸ ਤੋਂ ਪਹਿਲਾਂ ਜੋ ਵਰਲਡ ਰੈਕੋਰਡ ਗਿਨੀਜ਼ ਵਰਲਡ ਰੈਕੋਰਡਸ ਦੇ ਵਿੱਚ ਹੈਗਾ ਸਭ ਤੋਂ ਵੱਡੇ ਪੰਪਕਿਨ ਦਾ 2702 ਪਾਉਂਡ ਦਾ ਆ। ਇਹ 2021 ਦੇ ਵਿੱਚ ਇੱਕ ਇਟਲੀ ਦਾ ਰਹਿਣ ਵਾਲਾ ਗਰੋਅਰ ਸੀ ਉਸ ਨੂੰ ਉਸ ਟਾਈਮ ਦੇ ਉੱਤੇ ਜਿਹੜਾ ਰਿਕਾਰਡ ਕੀਤਾ ਗਿਆ ਸੀ। ਸੋ ਹੁਣ ਇਹ ਜੋ ਪੰਪਕਿਨ ਹੈਗਾ ਆ ਜੋ ਜਿੱਤਣ ਵਾਲਾ ਉਹਨੂੰ $30,000 ਦਾ ਪ੍ਰਾਈਜ਼ ਵੀ ਮਿਲਦਾ ਹੈਗਾ ਵਰਲਡ ਰੈਕੋਰਡ ਬਣਾਉਣ ਦੇ ਵਿੱਚ। ਇਸ ਐਡੇ ਵੱਡੇ ਪੰਪਕਿਨ ਨੂੰ ਹਾਫ ਮੂਨ ਵੇ ਜੋ ਸੈਨ ਫਰਾਂਸਿਸਕੋ ਦੇ ਲਾਗੇ ਟਾਊਨ ਹੈਗਾ ਉੱਥੇ ਰੱਖਿਆ ਗਿਆ। ਨੈਕਸਟ ਵੀਕਐਂਡ ਤਾਈਂ ਜੇ ਕੋਈ ਵਿਜ਼ਿਟ ਕਰਨਾ ਚਾਹੁੰਦਾ ਆ ਉੱਥੇ ਦੇ ਸਿਟੀ ਦਾ ਆਰਟ ਤੇ ਪੰਪਕਿਨ ਫੈਸਟੀਵਲ ਦੇ ਵਿੱਚ ਇਸ ਪੰਪਕਿਨਸ ਦੀਆਂ ਇਸ ਕੱਦੂ ਜਿਹੜਾ ਐਡਾ ਵੱਡਾ ਉਹਦੀਆਂ ਫੋਟੋਆਂ ਖਿੱਚ ਸਕਦਾ ਹੈ ਜੀ। ਉਹਦੇ ਨਾਲ ਵੀ ਖਿੱਚ ਸਕਦਾ। ਚੱਕ ਤਾਂ ਸ਼ਾਇਦ ਨਹੀਂ ਹੋਣਾ ਕਿਉਂਕਿ ਕਈ ਹਜ਼ਾਰ ਪਾਉਂਡ ਦਾ ਇਹ ਜਿੱਦਾਂ ਤੁਸੀਂ ਦੱਸਿਆ ਆ। ਅਗਲੀ ਗੱਲ ਕਰਦੇ ਜਾਈਏ। ਬਾਈਡਨ ਹੁਣਾਂ ਨੂੰ ਪ੍ਰੈਜ਼ੀਡੈਂਟ ਬਾਈਡਨ ਨੂੰ ਅੱਜ ਇੰਟਰਵਿਊ ਕੀਤਾ ਗਿਆ ਸਪੈਸ਼ਲ ਕੌਂਸਲ ਦੇ ਦੁਆਰਾ ਜਿਹੜੀ ਕਲਾਸੀਫਾਈਡ ਡਾਕੂਮੈਂਟਸ ਦੀ ਪ੍ਰੋਬ ਚੱਲ ਰਹੀ ਆ ਜਿਹੜੀ ਇਹਨਾਂ ਦੇ ਘਰੋਂ ਕਈ ਮਹੀਨੇ ਪਹਿਲਾਂ ਜਿਹੜੀ ਲੱਭੀ ਸੀ ਉਸ ਦੇ ਬਾਬਤ। ਪ੍ਰੈਜ਼ੀਡੈਂਟ ਐਤਵਾਰ ਨੂੰ ਤੇ ਸੋਮਵਾਰ ਸਪੈਸ਼ਲ ਕਾਉਂਸਲ ਰੋਬਰਟ ਹਰ ਜਿਨ੍ਹਾਂ ਨੂੰ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਇਸ ਸਾਲ ਲਗਾਇਆ ਗਿਆ ਸੀ ਇਹ ਕਲਾਸੀਫਾਈਡ ਡਾਕੂਮੈਂਟਸ ਦੀ ਜਿਹੜੀ ਹੈ ਜਾਂਚ ਕਰਨ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਸਪੈਸ਼ਲ ਕਾਉਂਸਲ ਰੋਬਰਟ ਹਰ ਨੇ ਕਿਹਾ ਵੀ ਪ੍ਰੈਜ਼ੀਡੈਂਟ ਨੂੰ ਇੰਟਰਵਿਊ ਕੀਤਾ ਗਿਆ ਇਸ ਜਾਂਚ ਦੇ ਜਿਹੜਾ ਉਹ ਚੱਲਦਿਆਂ ਇਹ ਵੋਲੰਟੀਅਰ ਇੰਟਰਵਿਊ ਸੀਗੀ ਜਿਹੜੀ ਕੰਡਕਟ ਕੀਤੀ ਗਈ ਵਾਈਟ ਹਾਊਸ ਦੇ ਵਿੱਚ ਹੀ ਜਿਹੜੇ 2 ਦਿਨਾਂ ਦੇ ਵਿੱਚ। ਸੋ ਕਹਿੰਦੇ ਵੀ ਇਹ ਜਿਹੜਾ ਉਹ ਦੱਸਿਆ ਉਹ ਕਹਿ ਰਹੇ ਆ ਵੀ ਅਸੀਂ ਇਸ ਦੇ ਵਿੱਚ ਪੂਰੀ ਪਾਰਦਰਸ਼ਤਾ ਦੇ ਨਾਲ ਕੰਮ ਜਿਹੜਾ ਆ ਉਹ ਕਰ ਰਹੇ ਆ। ਸੋ ਪ੍ਰੈਜ਼ੀਡੈਂਟ ਹੁਣਾਂ ਦੇ ਵੱਲੋਂ ਇਹ ਜਿਹੜਾ ਆਫਿਸ ਆਇਆ ਆ। ਨਿਊਯਾਰਕ ਟਾਈਮਜ਼ ਨੇ ਸਭ ਤੋਂ ਪਹਿਲਾਂ ਰਿਪੋਰਟ ਕੀਤਾ ਸੀ ਵੀ ਪ੍ਰੈਜ਼ੀਡੈਂਟ ਹੁਣਾਂ ਦੀ ਇੰਟਰਵਿਊ ਕੀਤੀ ਗਈ ਆ। ਉਹਨਾਂ ਦੇ ਕੋਲੋਂ ਪੁੱਛਗਿੱਛ ਹੋਈ ਆ ਸਪੈਸ਼ਲ ਕਾਉਂਸਲ ਰੋਬਰਟ ਹਰ ਦੇ ਦੁਆਰਾ ਜਿਹੜੀ ਕਲਾਸੀਫਾਈਡ ਡਾਕੂਮੈਂਟਸ ਆ ਉਸ ਦੀ ਜਾਂਚ ਦੇ ਚੱਲਦੇ ਆ। ਫ੍ਰਿਜ਼ਨੋ ਦੇ ਵਿੱਚ ਇੱਕ ਗਰੋਸਰੀ ਸਟੋਰ ਲੱਕੀ ਸਟੋਰ ਨਿਕਲਿਆ ਇਸ ਵਾਰੀ ਜਿੱਥੇ ਇੱਕ ਲਾਟਰੀ ਪਾਵਰਵਾਲ ਜੈਕਪਾਟ ਜੋ ਹੈਗਾ ਆ ਉਹਦਾ ਇੱਕ ਲੱਕੀ ਵਿਨਰ ਵੀ ਨਿਕਲਿਆ ਹੈਗਾ। ਈਵਨ ਦੋ ਜੋ ਜੈਕਪਾਟ ਆ ਇਸ ਬੁੱਧਵਾਰ ਨੂੰ 1.4
ਬਿਲੀਅਨ ਡਾਲਰ ਦਾ, ਜਿਹਦੇ 6 ਨੰਬਰ ਮਿਲਣਗੇ। ਪਰ ਗੋਲਡਨ ਸਟੇਟ ਦੇ ਵਿੱਚ ਹਜ਼ਾਰਾਂ ਹੀ ਕਹਿੰਦੇ ਲੋਟਰੀ ਰੀਟੇਲਰਸ ਹੈਗੇ, ਜਿਨ੍ਹਾਂ 7-Eleven ਸਟੋਰ, ਗੈਸ ਸਟੇਸ਼ਨਸ, ਹੋਰ ਜਿਹੜੇ ਗਰੋਸਰੀ ਸਟੋਰਸ ਹੈਗੇ ਆ। ਫਰਿਜ਼ਨੋ ਦੇ ਵੋਨਸ ਗਰੋਸਰੀ ਸਟੋਰ ਜੋ ਨਾਰਥ ਈਸਟ ਫਰਿਜ਼ਨੋ ਦੇ ਵਿੱਚ ਹੈਗਾ ਆ, ਉੱਥੇ ਮੈਗਾ ਮਿਲੀਅਨ ਟਿਕਟ ਸੋਲਡ ਕੀਤੀ ਗਈ 4.2 ਮਿਲੀਅਨ ਦੀ, ਤੇ ਜਿਹਦੇ ਵਿੱਚ ਜਿੱਦਾਂ 6 ਚੋਂ ਉਹਦੇ ਜਿਹੜੇ 5 ਨੰਬਰ ਆ ਉਹ ਮੈਚ ਕੀਤੇ ਹੈਗੇ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਬੀਤੇ ਦਿਨੀ ਕਲੋਵਿਸ ਦੇ ਵਿੱਚ ਇੱਕ ਹੈਡ ਔਨ ਕ੍ਰੈਸ਼ ਹੋਇਆ। ਟੈਸਲਾ ਜਿਹੜੀ ਹੀ ਸੀਗੀ ਗੱਡੀ, ਤੇ ਇੱਕ ਦੂਜੇ ਪਾਸੇ ਜਿਹੜਾ ਉਹ ਟਰੱਕ ਸੀ। ਇਸ ਐਕਸੀਡੈਂਟ ਦੇ ਵਿੱਚ ਇੱਕ ਜਾਣੇ ਦੀ ਮੌਤ ਹੋਈ ਆ। 32 ਸਾਲਾ ਬਿਲੀ ਕੂਪਲ ਪ੍ਰੇਥਰ ਦਾ ਜਿਹੜਾ ਉਹ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਵੀ ਇਹ ਆਪਣਾ ਸਿੱਧਾ ਲੋਸਟ ਕਰ ਗਿਆ, ਕੰਟਰੋਲ ਲੋਸ ਕਰ ਗਿਆ ਹਾਈਵੇ 168 ਦੇ ਉੱਤੇ। ਦੂਜੇ ਪਾਸੋਂ ਆ ਰਿਹਾ 59 ਸਾਲਾ ਜਿਹੜਾ ਵੈਨ, ਉਹ ਵੀ ਪ੍ਰੇਥਰ ਤੋਂ ਸੀਗਾ, ਜੋ ਕਿ ਆਪਣੇ ਪਿਕਅਪ 'ਚ ਸੀਗਾ, ਉਹਦੇ ਵਿੱਚ ਜਾ ਵੱਜਾ। ਤੇ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਇਸ ਦੀ ਟੈਸਲਾ ਦੀ ਗੱਡੀ ਆ, ਜਿਹੜਾ 32 ਸਾਲਾਂ ਦੇ ਇਸ ਮੁੰਡੇ ਦੀ, ਉਸ ਨੂੰ ਅੱਗ ਲੱਗ ਗਈ ਤੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਆ। ਸੋ ਉਸ ਦੀ ਸ਼ਨਾਖਤ ਜਿਹੜੀ ਉਹ ਕਰ ਲਈ ਗਈ ਆ। ਸੋ ਇਹ ਹਰਜੋਤ ਸਿੰਘ ਜੀ, ਟੈਸਲਾ ਦੇ ਵਿੱਚ ਨੋ ਡਾਊਟ ਇੱਕ ਬਹੁਤ ਮੰਨੀ ਪ੍ਰਮੰਨੀ ਗੱਡੀ ਮੰਨੀ ਜਾਂਦੀ ਆ। ਕੁਛ ਮਹੀਨੇ ਪਹਿਲਾਂ ਆਪਣੇ ਵੀ ਜਿਹੜੇ 2 ਮੁੰਡੇ ਇੱਦਾਂ ਹੀ ਇੱਕ ਐਕਸੀਡੈਂਟ ਦੇ ਵਿੱਚ ਟੈਸਲਾ 'ਚ ਹੀ ਸੀਗੇ, ਉਹ ਹਾਦਸੇ ਦਾ ਸ਼ਿਕਾਰ ਹੋਏ ਸੀ, ਉਹਨਾਂ ਦੀ ਮੌਤ ਹੋ ਗਈ ਸੀ। ਇਹ ਨਹੀਂ ਆ, ਬਾਕੀ ਗੱਡੀਆਂ 'ਚ ਵੀ ਬਹੁਤ ਸਾਰੇ ਜਿਹੜੇ ਉਹ ਹਾਦਸੇ ਹੁੰਦੇ ਰਹਿੰਦੇ, ਮੌਤਾਂ ਹੁੰਦੀਆਂ ਰਹਿੰਦੀਆਂ। ਪਰ ਇਵੈਂਚੁਅਲੀ ਜਦੋਂ ਟੈਸਲਾ ਦੀ ਖਾਸ ਕਰਕੇ ਗੱਲ ਆਉਂਦੀ ਆ, ਤਾਂ ਉਦੋਂ ਥੋੜ੍ਹੀ ਜਿਹੀ ਇਸ ਦੇ ਉੱਤੇ ਗੱਲਬਾਤ ਜਿਹੜੀ ਉਹ ਜ਼ਿਆਦਾ ਆਪਾਂ ਸੁਣਦੇ ਜੀ। ਤੇ ਜਾਂਦੇ ਇੱਕ ਵਾਰੀ ਫਿਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ, ਖਾਸ ਕਰਕੇ ਸਾਡੇ ਜਿਹੜੇ ਭੈਣ ਭਰਾ ਸਮਾਲ ਬਿਜ਼ਨਸ ਓਨਰਸ ਆ, ਗੈਸ ਸਟੇਸ਼ਨ, ਲਿਕਰ ਸਟੋਰ, ਗਰੋਸਰੀ ਸਟੋਰ, 7-Eleven ਫੂਡ ਸਟੋਰ ਵਾਲੇ, ਬਹੁਤ ਜ਼ਿਆਦਾ ਜਿਹੜਾ ਕ੍ਰਾਈਮ ਵੱਧ ਗਿਆ ਆ। ਪਲੀਜ਼ ਇੱਦਾਂ ਦੀ ਕੋਸ਼ਿਸ਼ ਨਾ ਕਰੋ। ਜੇ ਕੋਈ ਤੁਹਾਨੂੰ ਲੁੱਟਣ ਆਉਂਦਾ ਆ, ਉਹਦੇ ਪਿੱਛੇ ਨਾ ਭੱਜਿਓ। ਕੱਲ ਰੀਓ ਲਿੰਡਾ ਦੇ ਵਿੱਚ ਇੱਕ 7-Eleven ਨੂੰ ਸਮੈਸ਼ ਐਂਡ ਗ੍ਰੈਬ ਕੀਤਾ ਗਿਆ। ਪੂਰੇ ਉਹਦੀਆਂ ਜਿਹੜੀਆਂ ਤਾਕੀਆਂ, ਵਿੰਡੋਜ਼ ਆ, ਉਹ ਤੋੜ ਦਿੱਤੀਆਂ ਗਈਆਂ। ਪੂਰਾ ਉਸ ਸਟੋਰ ਨੂੰ ਲੁੱਟ ਲਿਆ ਗਿਆ। ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਪੰਜਾਬੀ ਮੁੰਡੇ ਦੀ ਜਿਹੜੀ ਆ ਉਹਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਆ। ਉਹਦੇ ਲਈ ਸਪੈਸ਼ਲ ਰਿਪੋਰਟ ਬਾਅਦ ਦੇ ਵਿੱਚ ਰਾਜਕਨਵੀਰ ਸਿੰਘ ਹੁਣੀ ਪੇਸ਼ ਕਰਨਗੇ। ਸੋ ਬਹੁਤ ਹੀ ਜਿਹੜਾ ਮਾਹੌਲ ਆ, ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਆ। ਸੋ ਸਾਰੇ ਜਾਣੇ ਬੜੇ ਧਿਆਨ ਦੇ ਨਾਲ, ਜਿਹੜੇ ਖਾਸ ਕਰਕੇ ਇੱਦਾਂ ਦੇ ਬਿਜ਼ਨਸ 'ਚ, ਕਿਉਂਕਿ ਬਹੁਤ ਹਾਈ ਰਿਸਕ ਬਿਜ਼ਨਸਿਸ ਹੈਗੇ ਆ, ਧਿਆਨ ਦੇ ਨਾਲ ਆਪਣੇ ਇੰਪਲਾਈਜ਼ ਜਿਹੜੇ ਆ ਉਹਨਾਂ ਨੂੰ ਟ੍ਰੇਨ ਕਰੋ, ਤੇ ਧਿਆਨ ਦੇ ਨਾਲ ਜਿਹੜੇ ਉਹ ਇੰਪਲਾਈਜ਼ ਆ ਉਹ ਆਪਣੇ ਜਿਹੜੇ ਆ ਉਹਨਾਂ ਨੂੰ ਉੱਥੇ ਜਿਹੜਾ ਆ ਰੱਖੋ, ਤੇ ਉਹਨਾਂ ਨੂੰ ਪੂਰੀ ਤਰ੍ਹਾਂ ਟ੍ਰੇਨ ਕਰੋ। ਜੀ। ਤੇ ਜਾਣ ਤੋਂ ਪਹਿਲਾਂ ਜੇ ਮਾਰਕੀਟ ਦਾ ਹਾਲ ਦੱਸਦੇ ਜਾਈਏ, ਤਾਂ ਇਸ ਦੇ ਵਿੱਚ ਅੱਜ ਜਿਹੜੇ ਦਿਨ ਦੀ ਸ਼ੁਰੂਆਤ 'ਚ ਪਹਿਲਾਂ ਮਾਰਕੀਟ ਥੱਲੇ ਗਈ ਸੀ, ਪਰ ਇਵੈਂਚੁਅਲੀ ਜਿਹੜੀ ਉਹ ਕੈਚਅਪ ਕਰ ਗਈ। ਤੇ ਡਾਓ ਜੋਨ 197 ਪੁਆਇੰਟ ਵੱਧ ਕੇ ਅੱਜ 33,605 ਤੇ ਬੰਦ ਹੋਇਆ। S&P 27 ਪੁਆਇੰਟ ਵੱਧ ਕੇ 4336 ਤੇ। ਨੈਸਡੈਕ 53 ਪੁਆਇੰਟ ਵੱਧ ਕੇ 13,484 ਦੇ ਉੱਤੇ। ਸੋਨੇ ਦਾ ਭਾਅ $1877 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $86 ਪ੍ਰਤੀ ਬੈਰਲ ਰਹੀ ਆ। 10 year yield 4.65%। ਕ੍ਰਿਪਟੋ ਕਰੰਸੀ 'ਚ ਬਿਟਕੋਇਨ $27,562। ਇਥੀਰੀਅਮ $1576 ਦੇ ਬਰਾਬਰ ਚੱਲ ਰਿਹਾ। $1 ਦੇ ਬਰਾਬਰ ਇੰਡੀਆ ਦੇ $83.25 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $281.38 ਤੇ $1 ਦੇ ਬਰਾਬਰ ਕੈਨੇਡਾ ਦੇ $1.36। ਤੇ ਜਾਂਦੇ ਜਾਂਦੇ ਜਿਹੜੀ ਤੁਸੀਂ ਕਲੋਵਿਸ ਦੀ ਇੱਕ ਲਿਕਰ ਸਟੋਰ ਦੀ ਲੋਟੋ ਦੀ ਗੱਲ ਕੀਤੀ ਸੀ, ਜਿੱਥੋਂ ਵਿਨਰ ਨਿਕਲੇ ਆ, ਉਹ ਵੈਲੀ ਲਿਕਰ, ਮਨਜੀਤ ਸਿੰਘ ਕਲਾਰ ਹੋਣਾ ਦਾ ਉਹ ਸਟੋਰ ਹੈਗਾ। ਆਪਣੇ ਰੇਡੀਓ ਦੇ ਵੀ ਬੜੇ ਸਪੋਰਟਰ ਆ। ਸੋ ਉਹਨਾਂ ਨਾਲ ਹੁਣ ਪਾਰਟੀ ਹੋ ਗਈ ਆ। ਠੀਕ ਹੈ ਜੀ ਜੀ, ਬਿਲਕੁਲ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨਿਕੀ ਜੀ, ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।